ਇਹ ਸਾਡਾ ਚਵਨਪ੍ਰਾਸ਼। ਇਹਦੇ ਵਿੱਚ 골ਡ 24 ਕੈਰਟ ਦਾ ਪਿਓਰ 골ਡ। ਹਿੰਦੁਸਤਾਨ ਦੇ ਵਿੱਚ ਅਗਰ ਕੋਈ ਚੀਜ਼ 골ਡ ਪ੍ਰੈਪਰੇਸ਼ਨ ਚ ਸਭ ਤੋਂ ਸਸਤੀ ਹੈ ਤਾਂ ਇਹ ਆ ਜੀ। ਬਿਲਕੁਲ ਬਿਲकुल। ਮਤਲਬ ਅਗਰ 골ਡ ਪ੍ਰੈਪਰੇਸ਼ਨ ਚ ਕੋਈ ਚੀਜ਼ ਬਣਦੀ ਹੈ ਜਿਸ ਚ ਸੋਨੇ ਦੀ ਭਸਮ ਪੈਂਦੀ ਆ, ਹੀਰੇ ਦੀ ਭਸਮ ਪੈਂਦੀ ਆ, ਹੋਰ ਚੀਜ਼ਾਂ ਪੈ ਕੇ ਕੋਈ ਚੀਜ਼ ਬਣਦੀ ਆ, ਤਾਂ ਉਹ ਅੱਜ ਦੀ ਡੇਟ 'ਚ ਇਹ ਚੀਜ਼ ਆ। ਇਹਨੂੰ ਮੈਂ ਲੋਕਾਂ ਨੂੰ ਕਿਹਾ, ਮੈਂ ਕਿਹਾ ਮੈਂ ਤੁਹਾਨੂੰ ਦੱਸਦਾ ਮੈਡਮ, ਤੁਹਾਨੂੰ ਦਿਖਾਉਂਦਾ ਕਿ ਪੈਕਿੰਗ ਹੀ ਬੜੀ ਬਹੁਤ ਖੂਬਸੂਰਤ ਹੈ, ਬਹੁਤ ਜ਼ਿਆਦਾ ਕਰਾਉਨ ਦਿੱਤਾ ਉੱਤੇ। ਇਹਨੂੰ ਅਸੀਂ ਕਰਾਉਨ ਲਾਇਆ ਹੈ, ਕਰਾਉਨ ਵੀ ਕੱਲਾ 골ਡ ਨਹੀਂ ਹੈ, ਹੀਰਾ ਵੀ ਹੈ। ਹੀਰਾ ਵੀ ਉੱਤੇ ਜਿਹਦੇ ਘਰ ਜਾਊਗਾ ਉਹ ਵੀ ਤਾਂ ਕਰਾਉਨ ਹੈ ਨਾ। ਆ ਦੇਖੋ ਜੀ, ਨਾਰਮਲ ਨਹੀਂ ਹੈ, ਇਹਨੇ ਵਿੱਚੋਂ ਦੇਖੋ, ਇਹਨੂੰ ਅੰਦਰ ਵੀ ਗੱਦੀ ਦਿੱਤੀ ਹੈ, ਅੰਦਰ ਇਹਨੂੰ ਵੈਲਵਟ ਗੱਦੀ ਜਿੱਥੇ ਰੈਸਟ ਕਰਦਾ ਹੈ ਗੱਦੀ, ਕਿਉਂਕਿ ਜੇ ਇਹਦੀ ਆਪਦੀ ਇਮਿਊਨਿਟੀ ਠੀਕ ਹੋ ਤਾਂ ਹੀ ਲੋਕਾਂ ਦੀ ਠੀਕ ਕਰੂਗਾ। ਸਹੀ ਸਹੀ ਸਹੀ। ਤੇ ਇਹ ਪ੍ਰੋਡਕਟ ਹੈ ਮੈਡਮ, ਇਹਨੂੰ ਤੁਸੀਂ ਫੀਲ ਕਰੋ। ਇਹ ਤਾਂ ਭਾਰੀ ਬਹੁਤ ਲੱਗ ਰਿਹਾ। ਨਹੀਂ, ਕਿਲੋ ਦਾ ਹੀ ਹੈ। ਪਿਓਰ, ਪਾਵਰਫੁਲ ਐਂਡ ਪ੍ਰਾਈਸਲੈਸ। ਸਾਰਾ ਕੁਝ ਦਿੱਤਾ ਵੀ ਹੋਇਆ ਉੱਤੇ, ਇਹਦੇ ਲਿਖਿਆ ਹੋਇਆ ਰਾਇਲ ਐਲਿਕਸਰ। ਹਾਂ ਬਿਲਕੁਲ। ਦੇਖੋ ਹੁਣ ਸਾਰੀਆਂ ਚੀਜ਼ਾਂ ਜੋ ਇਹਦੇ ਵਿੱਚ ਹੈਗੀਆਂ ਨੇ ਸਾਰੀਆਂ ਲਿਖੀਆਂ ਵੀ ਹੋਈਆਂ ਨੇ। ਅਗਰ ਕਿਉਂਕਿ ਗੋਇਲ ਸਾਹਿਬ ਹਮੇਸ਼ਾ ਕਹਿੰਦੇ ਗਾਰੰਟੀ ਆ ਦੀ, ਪ੍ਰੂਫ ਕੀਤਾ ਹੋਇਆ, ਤੁਸੀਂ ਲੈਬੋਰੇਟਰੀ 'ਚ ਟੈਸਟ ਕਰਵਾ ਸਕਦੇ ਹੋ ਜੇ ਤੁਹਾਨੂੰ ਕੋਈ ਸ਼ੱਕ ਹੈਗੀ ਆ ਤਾਂ। ਜੋ ਇਹਦੇ ਵਿੱਚ ਲਿਖਿਆ ਹੋਇਆ ਹੈ ਉਹ ਸਾਰਾ ਕੁਝ ਹੋਏਗਾ। ਐਵੇਂ ਨਹੀਂ ਹੈਗਾ ਕਿ ਕਿਉਂਕਿ ਚਵਨਪ੍ਰਾਸ਼ ਕਈ ਵਾਰੀ ਬੰਦਾ ਕਹਿੰਦਾ ਇੰਨਾ ਕੁ ਸਸਤਾ ਮਿਲ ਜਾਂਦਾ, ਇਹ ਇੰਨਾ ਕਿਉਂ ਮਹਿੰਗਾ? ਕੀ ਖਾਸ ਆ? ਉਹਦੇ ਵਿੱਚ ਪਿਓਰਿਟੀ ਨਹੀਂ ਹੁੰਦੀ, ਇਹਦੇ 'ਚ ਪਿਓਰਿਟੀ ਆ। 24 ਕੈਰਟ ਦਾ ਸੋਨਾ ਹੈ, 24 ਕੈਰਟ ਦਾ ਪਿਓਰ, ਜਿਹਦੇ 'ਚ ਕੋਈ ਮਿਲਾਵਟ ਨਹੀਂ ਹੁੰਦੀ। ਔਰ ਹੀਰੇ ਦੀ ਭਸਮ, ਕਿੰਨੀਆਂ ਦਾ ਭਸਮਾਂ ਨੇ, ਉਹਨਾਂ ਨੂੰ ਮਾਰਨਾ ਭਸਮਾਂ ਨੂੰ। ਸਰ ਦੀ ਫੋਟੋ ਵੀ ਲੱਗੀ ਆ, ਸਭ ਤੋਂ ਪ੍ਰਾਈਸਲੈਸ ਤਾਂ ਉਹ ਹੈ। ਸਹੀ ਗੱਲ ਹੈ, ਕਿਉਂਕਿ ਵੈਦਵਾਨ ਦਾ ਜਦੋਂ ਤੁਸੀਂ ਚਵਨਪ੍ਰਾਸ਼ ਖਾਓਗੇ ਫਿਰ ਤੁਸੀਂ ਇਹੀ ਹੈ ਕਿ ਤੁਹਾਨੂੰ ਫਿਰ ਬਿਲਕੁਲ ਅੰਦਰੋਂ ਇੰਨੀ ਕੁ એનર્ਜੀ ਮਿਲੂਗੀ, ਤੁਹਾਡੀ એનર્ਜੀ ਜਿਹੜੀ ਬੂਸਟ ਵੀ ਹੁੰਦੀ ਰਹੂਗੀ, ਇਮਿਊਨਿਟੀ ਵਧੂਗੀ। ਮੈਂ ਦੱਸਦਾ, ਜਿੰਨੇ ਵੀ ਸਾਡੇ ਡਾਕਟਰ ਸਾਹਿਬ ਫੀਲ ਕਰੋ, ਤੁਹਾਡਾ ਹੀ ਬਣਾਇਆ ਇਹ ਨਾ ਜੀ। ਡਾਕਟਰ ਸਾਹਿਬ ਨੇ ਮੈਨੂੰ ਗਾਈਡ ਕੀਤਾ ਸੀਗਾ ਜੀ ਜੀ ਜੀ, ਤੇ ਮੈਂ ਕਿਹਾ ਸੀਗਾ ਕਿ ਇਹ ਜਿਹੜਾ ਚਵਨਪ੍ਰਾਸ਼ ਹੈ, ਇਹਦੀ ਜਿਹੜੀ ਕਾਸਟ ਹੈ ਉਹਦੇ ਮੁਤਾਬਕ ਇਹਨੂੰ ਆਮ ਲੋਕ ਨਹੀਂ ਲੈਣਗੇ ਜੀ। ਬਿਲਕੁਲ। ਤੇ ਡਾਕਟਰ ਸਾਹਿਬ ਕਹਿੰਦੇ ਆਮ ਲੋਕਾਂ ਲਈ ਬਣਿਆ ਵੀ ਨਹੀਂ ਇਹ। ਜਿਹੜੇ ਆਮ ਲੋਕ ਹੁੰਦੇ ਕਹਿੰਦੇ ਉਹਨਾਂ ਨੂੰ ਹੁੰਦਾ ਵੀ ਕੁਝ ਨਹੀਂ। ਹਾਂਜੀ, ਕਿਉਂਕਿ ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਕਿਸੇ ਨੇ ਸਾਈਕਲ ਚਲਾਉਣਾ, ਕਿਸੇ ਨੇ ਮੋਟਰਸਾਈਕਲ ਚਲਾਉਣਾ, ਖੁੱਲੀ ਹਵਾ 'ਚ ਰਹਿਣਾ। ਕਹਿੰਦੇ ਹੋਣਾ ਤਾਂ ਉਹਨੂੰ ਜਿਹੜਾ ਸਵੇਰੇ ਗੱਡੀ 'ਚ ਬਹਿ ਗਿਆ, ਸ਼ੀਸ਼ੇ ਚੜਾਏ ਹੋਏ ਨੇ, ਏਸੀ ਲੱਗਿਆ, ਘਰੇ ਜਾਣਾ ਤਾਂ ਏਸੀ ਲੱਗਾ ਹੋਇਆ, ਬਾਥਰੂਮ 'ਚ ਜਾਂਦਾ ਗਰਮ ਪਾਣੀ ਦੀ ਟੂਟੀ ਚੱਲਦੀ ਪਈ ਹੈ। ਕਹਿੰਦੇ ਪੰਗੇ ਤਾਂ ਉਹਦੀ ਜਾਨ ਨੂੰ ਪੈਂਦੇ ਆ। ਜਿਹੜਾ 24 ਘੰਟੇ ਧੂੜ ਮਿੱਟੀ 'ਚ ਰਹਿਣਾ, ਮੌਜਾਂ ਕਰਨੀਆਂ, ਉਹਨੇ ਕੀ ਲੈਣਾ ਉਹਨੇ ਮਜ਼ਦੂਰੀ 'ਚ? ਉਹਦੀ ਇਮਿਊਨਿਟੀ ਉਦਾਂ ਹੀ ਵਧੀ ਹੋਈ ਆ। ਹਾਂ, ਕਹਿੰਦੇ ਉਹਦੀ ਇਮਿਊਨਿਟੀ ਵੈਸੇ ਹੀ ਵਧੀ ਹੋਈ ਆ। ਤਾਂ ਉਹ ਚੀਜ਼ ਮੈਨੂੰ ਅੱਛੀ ਲੱਗੀ ਇਹਨਾਂ ਦੀ ਕਹੀ ਹੋਈ। ਤੁਸੀਂ ਪ੍ਰਾਈਸ ਦੀ ਗੱਲ ਕੀਤੀ ਪਰ ਪ੍ਰਾਈਸ ਦੱਸਿਆ ਨਹੀਂ। ਪ੍ਰਾਈਸ ਤੁਸੀਂ ਪੁੱਛਿਆ ਹੀ ਨਹੀਂ ਮੈਨੂੰ। ਦੱਸਦਾ ਇਹਦਾ, ਇਹ ਐਕਚੁਅਲੀ ਜਦੋਂ ਅਸੀਂ ਲਾਂਚ ਕੀਤਾ ਨਾ, ਇਹਦਾ 1,65,000 ਰੁਪਇਆ। ਹਾਂਜੀ, ਕਿਸੇ ਨੂੰ ਵੀ ਸੁਣ ਕੇ ਆਏ ਹੋ ਜਾਊਗਾ ਵੀ ਆਏ। ਨਹੀਂ, ਕੁਝ ਚੀਜ਼ਾਂ ਪ੍ਰਾਈਸ ਲੈਸ ਹੁੰਦੀਆਂ ਨੇ, ਪਰ ਉਹਨਾਂ ਦਾ ਪ੍ਰਾਈਸ ਦਿੱਤਾ ਕਿਉਂਕਿ ਇਹ ਜਦੋਂ ਖਾਓਗੇ ਤੁਹਾਡੀ ਬਾਡੀ ਦੇ ਅੰਦਰ ਜਾਣਗੀਆਂ। ਪਿਓਰ ਵੀ ਉਨਾ ਹੀ ਆ ਨਾ। ਇਹ ਕਿਲੋ ਹੈ ਨਾ ਜੀ, 1 ਕਿਲੋ। ਦੂਜਾ ਇਹਦੇ 'ਚ 200 ਡੋਜ਼ ਹੈ ਜੀ, ਮਤਲਬ 200 ਡੇ ਚੱਲਣਾ ਇਹਨੇ। 6 ਮਹੀਨੇ ਦਾ ਡੋਜ਼ ਹੈ, 1-2 ਦਿਨ ਦਾ ਨਹੀਂ ਹੈਗਾ ਕਿ ਆਪਾਂ ਲਿਆ ਚਵਨਪ੍ਰਾਸ਼ ਤੇ ਮਹੀਨੇ 'ਚ ਖਾ ਕੇ ਖਤਮ ਹੋ ਗਿਆ। ਇਹ ਤਕਰੀਬਨ 6 ਮਹੀਨੇ ਇਹਨੇ ਚੱਲਣਾ। ਤੇ ਜੇ ਕੋਈ ਬੜਾ ਮੋਟਾ ਮੇਰੇ ਵਰਗਾ ਕੰਜੂਸ ਹੋਇਆ, ਐਤਵਾਰ ਨੂੰ ਨਾ ਖਾਦਾ ਉਹਨੇ, ਤਾਂ 6 ਮਹੀਨੇ ਦੇ ਵਿੱਚ ਤੁਸੀਂ ਕਿੰਨੇ ਐਤਵਾਰ ਆ ਗਏ, ਹੈਨਾ? ਉਹਨੇ ਦਿਨ ਹੋਰ ਵੱਧ ਜਾਣਗੇ। 24-25 ਦਿਨ ਵਾਲਾ 1 ਮਹੀਨਾ ਉਹਦਾ ਹੋਰ ਇਨਕਰੀਜ਼ ਹੋ ਜਾਏਗਾ। ਮਤਲਬ ਇਹ ਹੈ ਕਿ ਮੈਂ ਹਰੇਕ ਨੂੰ ਇਸ ਲਈ ਕਹਿੰਦਾ ਕਿ ਇਹਨੂੰ ਹਫ਼ਤੇ 'ਚ 1 ਦਿਨ ਛੱਡਣਾ ਵੀ ਜ਼ਰੂਰੀ ਹੈ। ਕਈ ਵਾਰੀ ਬਾਡੀ ਨੂੰ ਆਪਾਂ ਕੋਈ ਚੀਜ਼ ਲਗਾਤਾਰ ਦੇਈ ਜਾਈਏ ਨਾ, ਤਾਂ ਬਾਡੀ ਉਹਦੀ ਯੂਜ਼ਡ ਹੋ ਜਾਂਦੀ ਹੈ। ਹਾਂ, ਉਹ ਨਹੀਂ ਕਰਨਾ, ਤਾਂ ਕਿ ਇਹਨੂੰ ਆਪਾਂ ਖਾਈਏ ਹਮੇਸ਼ਾ। ਔਰ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਨੂਰੀ ਮੈਡਮ? ਹਾਂਜੀ, ਮੈਂ ਤੁਹਾਨੂੰ ਦੱਸਦਾ, ਇਹ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੋਇਆ ਜੀ ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਕੇ ਰੱਖਦੀਆਂ। ਹਾਂਜੀ ਹਾਂਜੀ, ਹਾਈ ਕੋਲੇਸਟ੍ਰੋਲ 'ਚ ਇਹਨੇ ਫਾਇਦਾ ਕੀਤਾ, ਟ੍ਰਾਈਗਲਿਸਰਾਈਡ 'ਚ ਇਹਨੇ ਫਾਇਦਾ ਕੀਤਾ, ਸ਼ੂਗਰ ਜਿਨ੍ਹਾਂ ਦੀ ਹੈਗੀ ਉਹਨਾਂ ਨੂੰ, ਕਿਉਂਕਿ ਸ਼ੂਗਰ ਫ੍ਰੀ ਹੈ। ਅੱਛਾ, ਸ਼ੂਗਰ ਫ੍ਰੀ ਹੈ। ਹਾਂ, ਅਸੀਂ ਇਹਦੇ ਕੀ ਪਾਇਆ ਮਿੱਠੇ ਦੀ ਥਾਂ ਤੇ? ਅਸੀਂ ਇਹਦੇ ਵਿੱਚ ਇਹ ਪਾਇਆ ਜੀ, ਇੱਕ ਤੇ ਇਹ ਜਾਮੁਨ ਦਾ ਹਨੀ ਹੈ। ਵਾਹ, ਅੱਛਾ, ਜਾਮਣ ਦਾ ਤਾਂ ਹੀ ਰੱਖਿਆ ਮੇਰੇ ਨਾਲ ਮੈਚਿੰਗ ਵੀ ਜਾਮਣੀ ਸੂਟ ਹੈ, ਬਰਾਬਰ ਹੈ। ਇਹ ਜਾਮਣੀ ਤੇ ਇੱਕ ਇਹਦੇ ਵਿੱਚ ਜਾਮਣ ਮੈਚਿੰਗ ਹੋ ਗਈ। ਔਰ ਇਹਦੇ ਵਿੱਚ ਨਾਲ ਅਸੀਂ ਮਸਟਰਡ ਪਾਇਆ, ਜਿਹੜਾ ਮਤਲਬ ਕਿ ਪਿਓਰ ਵਾਈਟ ਕਲਰ ਦਾ ਹਨੀ ਹੈ। ਇਹ ਮਤਲਬ ਸਰੋਂ ਦਾ ਹੀ ਹੈ, ਪਿਓਰ ਹੈ। ਸਰੋਂ ਦੇ ਖੇਤਾਂ ਦੇ ਵਿੱਚ ਜਿਹੜੀਆਂ ਮੱਖੀਆਂ ਚੂਸਦੀਆਂ ਨੇ, ਉਹਦਾ ਰਸ ਓਨਲੀ ਸਰੋਂ ਦਾ। ਹਾਂ, ਇਹਨੂੰ ਜਦੋਂ ਤੁਸੀਂ ਖਾਓਗੇ ਇਹਦੇ ਵਿੱਚ ਸਰੋਂ ਦਾ ਤੇ ਸ਼ਹਿਦ ਦਾ ਦੋਨਾਂ ਦਾ ਟੇਸਟ ਆਉਂਦਾ। ਅੱਛਾ, ਇਹ ਪਾਇਆ। ਫਿਰ ਨਾਲ ਇਹਦੇ ਵਿੱਚ ਪਾਇਆ ਅਸੀਂ ਸਵੀਟ, ਜਿਹੜੀ ਸਵੀਟ ਨੀਮ ਹੈ,
ਇਹਨੂੰ ਕੜੀ ਪੱਤਾ ਕਹਿੰਦੇ ਹਾਂਜੀ ਕੜੀ ਪੱਤੇ ਦੇ ਕੜੀ ਫੁੱਲਾਂ ਨੂੰ ਪੱਤਾ। ਜਿਹੜੀਆਂ ਮੱਖੀਆਂ ਇਹ ਚੂਸਦੀਆਂ ਬਦਲਾ ਨੇ। ਇਹ ਨਹੀਂ ਹੈ ਕਿ ਜੇ ਲੋਕ ਕਹਿੰਦੇ ਨਾ ਵੀ ਇੱਕ ਇੱਕ ਬੂਟਾ ਕੜੀ ਪੱਤਾ ਕਿਤੇ ਹੁੰਦਾ ਕਿਤੇ, ਇਹ ਪ੍ਰੋਪਰ ਬਾਗ ਨੇ ਜੀ, ਬਾਗ ਲੱਗੇ ਉਹਨਾਂ ਹੋਏ ਦੇ ਨੇ ਵਿੱਚ ਪੂਰੇ, ਲਾਏ ਹੋਏ ਹਾਂਜੀ ਹਾਂਜੀ ਤੇ ਇਹ ਇਸ ਕਰਕੇ ਇਹ ਪਿਓਰ ਚੀਜ਼ਾਂ ਜਿਹੜੀਆਂ ਨੇ, ਤਾਂ ਹੀ ਇਹ ਜਿਹੜਾ ਚਵਨਪ੍ਰਾਸ਼ ਬਣਿਆ, ਮੈਨੂੰ ਬਹੁਤ ਲੋਕ ਕਹਿ ਦਿੰਦੇ ਆ ਗੋਲ ਸਾਹਿਬ, ਇਹ ਜਿਨ੍ਹਾਂ ਨੂੰ ਨਹੀਂ ਨੌਲੇਜ ਉਹ ਕਹਿ ਦਿੰਦੇ ਇੰਨਾ ਮਹਿੰਗਾ। ਹਾਂਜੀ ਹਾਂਜੀ ਹੁਣ ਜੇ ਕੋਈ ਕਹੇ ਸੋਨੇ ਨੂੰ ਮਹਿੰਗਾ ਤਾਂ ਆਪਾਂ ਨੂੰ ਮਜ਼ਾਕ ਹੀ ਲੱਗੂਗਾ ਵੀ ਸੋਨਾ ਤਾਂ ਬਈ ਮਹਿੰਗਾ ਹੀ ਆ। ਹਾਂਜੀ ਤੇ ਉਹ ਉਹਦੇ ਵਿੱਚ 1 ਗ੍ਰਾਮ ਤੋਂ ਵੱਧ ਤੇ 골ਡ ਪੈਂਦਾ ਜੀ।